ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦਰ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਫੋਨ ਲਾਈਨ ਤੇ ਮੌਜੂਦ ਨੇ ਪ੍ਰਭਜੋਤ ਸੰਧੂ ਜੀ, ਜੋ ਕਿ ਮਾਈਗ੍ਰੇਸ਼ਨ ਕੰਸਲਟੈਂਟ ਨੇ। ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਜੀ। ਬਹੁਤ-ਬਹੁਤ ਸਵਾਗਤ ਹੈ ਪ੍ਰਭਜੋਤ ਸੰਧੂ ਜੀ ਤੁਹਾਡਾ। ਜੀ ਮੇਰੇ ਵੱਲੋਂ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਭਜੋਤ ਸੰਧੂ ਜੀ, ਪੂਰੇ ਆਸਟ੍ਰੇਲੀਆ ਦੇ ਵਿੱਚ ਕੋਵਿਡ-19 ਨੇ ਲਗਾਤਾਰ ਹਾਹਾਕਾਰ ਮਚਾਈ ਹੈ, ਖਾਸ ਕਰਕੇ ਨਿਊ ਸਾਊਥ ਵੈਲਜ਼ ਸੂਬੇ ਸਿਡਨੀ ਦੇ ਵਿੱਚ ਤੁਸੀਂ ਇਸ ਸਮੇਂ ਬੈਠੇ ਹੋ ਤੇ ਕਿਹੋ ਜਿਹੇ ਹਾਲਾਤ ਨੇ? ਲਗਾਤਾਰ ਕੇਸਸ ਆ ਰਹੇ ਨੇ। ਤੁਹਾਡੇ ਪ੍ਰੀਮੀਅਰ ਗਲੈਚ ਬੈਰੀਜਿਕਲੀਅਨ ਲਗਾਤਾਰ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਕੋਈ ਜਿਹੜੀ ਸਰਕਾਰ ਤੋਂ ਪਿੱਛੇ ਲੋਕਡਾਊਨ ਨਾ ਲਾਉਣ ਦੀ ਚੂਕ ਹੋਈ ਹੈ, ਉਸ ਦੇ ਕਾਰਨ ਕੇਸ ਵਧੇ ਨੇ। ਖਾਸ ਕਰਕੇ ਹੁਣ ਇਹਨਾਂ ਨੇ ਵੈਕਸੀਨੇਸ਼ਨ ਦੇ ਉੱਤੇ ਜ਼ੋਰ ਦੇਣ ਦੀ ਗੱਲ ਕੀਤੀ ਹੈ, ਪਰ ਲੋਕਾਂ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਜੀ ਅਰਾਜਕਤਾ ਬਣੀ ਹੋਈ ਹੈ ਵੈਕਸੀਨੇਸ਼ਨ ਨੂੰ ਲੈ ਕੇ ਕਿ ਐਸਟਰਾਜੈਨੇਕਾ ਦੇ ਨਾਲ ਖੂਨ ਦੇ ਥੱਕੇ ਜੰਮਦੇ ਨੇ। ਕੀ ਕਹਿਣਾ ਜੀ ਤੁਹਾਡਾ? ਜੀ ਕੋਵਿਡ ਇੱਕ ਅਜਿਹੀ ਮਹਾਮਾਰੀ ਹੈ ਕਿ ਜਿਹਨੇ ਸੰਸਾਰ ਭਰ ਦੇ ਵਿੱਚ ਆਪਣੀ ਦਹਿਸ਼ਤ ਫੈਲਾਈ ਹੋਈ ਹੈ ਜੀ। ਔਰ ਇਸ ਵਕਤ ਇਸ ਦਹਿਸ਼ਤ ਦਾ ਆਸਟ੍ਰੇਲੀਆ ਸ਼ਿਕਾਰ ਹੈ ਔਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਨਿਊ ਸਾਊਥ ਵੇਲਜ਼ ਸੂਬੇ ਦੇ ਲੋਕ ਉਸ ਦੇ ਸ਼ਿਕਾਰ ਨੇ। ਔਰ ਅਸੀਂ ਜਿਹੜੇ ਇੱਧਰ ਵੈਸਟਰਨ ਸਿਡਨੀ ਦੇ ਵਿੱਚ ਬੈਠੇ ਹਾਂ, ਸਭ ਤੋਂ ਜ਼ਿਆਦਾ ਅਸੀਂ ਇਸ ਦੇ ਮਾਰ ਹੇਠਾਂ ਆਏ ਹੋਏ ਹਾਂ। ਤੋ ਇਹ ਬੜਾ ਇੱਕ ਮੰਦਭਾਗਾ ਜਿਹੜਾ ਇੱਕ ਕੁਦਰਤੀ ਜਿਹੜਾ ਆਈ ਹੋਈ ਆ ਮਹਾਮਾਰੀ, ਉਸ ਦਾ ਕਰਕੇ ਇਸ ਵੇਲੇ ਪਿਛਲੇ ਤਕਰੀਬਨ 4 ਤੋਂ 6 ਹਫ਼ਤਿਆਂ ਤੋਂ ਕੰਪਲੀਟ ਲਾਕਡਾਊਨ ਚੱਲ ਰਿਹਾ ਆ ਸਿਡਨੀ ਦੇ ਵਿੱਚ। ਔਰ ਜਿਹੜੇ ਬਲੈਕ ਟਾਊਨ ਜਾਂ ਵੈਸਟਰਨ ਸਬਰਬਸ ਨੇ, ਇਹਨਾਂ ਦੇ ਵਿੱਚ ਤਾਂ ਇੱਥੋਂ ਤੱਕ ਹੁਕਮ ਨੇ ਕਿ ਅਸੀਂ 5 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਵੀ ਨਹੀਂ ਜਾ ਸਕਦੇ। ਸਿਰਫ ਜ਼ਰੂਰੀ ਵਸਤਾਂ ਲੈਣ ਲਈ ਜਾਂ ਜ਼ਰੂਰੀ ਕੰਮਾਂ ਵਾਸਤੇ ਹੀ ਘਰੋਂ ਨਿਕਲ ਸਕਦੇ ਹਾਂ। ਜਿਹੜੇ ਇੱਕ ਦੂਸਰੇ ਦੀ ਕੌਂਸਲ ਵਾਲੇ ਏਰੀਆ ਦੇ ਵਿੱਚ ਜੇ ਕਿਸੇ ਨੇ ਕੰਮ ਕਰਨ ਵੀ ਜਾਣਾ ਆ ਤਾਂ ਸਿਰਫ ਜ਼ਰੂਰੀ ਸੇਵਾਵਾਂ ਦੇਣ ਵਾਸਤੇ ਜਾ ਸਕਦਾ ਆ। ਸੋ ਇਹ ਬਹੁਤ ਹੀ ਇੱਕ ਕਹਿ ਦਈਏ ਕਿ ਸਦੀ ਦਾ ਮਾੜਾ ਦੌਰ ਹੈ ਜਿਸ ਵਿੱਚੋਂ ਅਸੀਂ ਲੰਘ ਰਹੇ ਹਾਂ। ਇਸ ਦੌਰ ਨੇ ਕਾਰੋਬਾਰ ਜਿਹੜੇ ਨੇ ਇਸ ਇਲਾਕੇ ਦੇ ਔਰ ਨਿਊ ਸਾਊਥ ਵੇਲਜ਼ ਸੂਬੇ ਦੇ, ਉਹ ਬਿਲਕੁਲ ਤਹਿਸ ਨਹਿਸ ਕਰਕੇ ਰੱਖ ਦਿੱਤੇ ਹੋਏ ਨੇ। ਰੋਜ਼ਾਨਾ ਖਬਰਾਂ ਦੇ ਵਿੱਚ ਲੋਕਾਂ ਨੂੰ ਅਸੀਂ ਲਗਭਗ ਧਾਹਾਂ ਮਾਰ ਕੇ ਰੋਂਦਿਆਂ ਵੇਖਦੇ ਹਾਂ ਕਿ ਜਦੋਂ ਆਪਣੇ ਕਾਰੋਬਾਰ ਦੀਆਂ ਗੱਲਾਂ ਕਰਦੇ ਨੇ। ਅੱਜ ਸਵੇਰੇ ਟੀਵੀ ਵੇਖ ਰਹੇ ਸਾਂ ਕਿ ਮੈਲਬੌਰਨ ਤੋਂ ਇੱਕ ਔਰਤ ਸੀਗੀ, ਉਹ ਕਹਿ ਰਹੀ ਸੀਗੀ ਕਿ ਮੈਂ ਆਪਣੀ ਬੱਚੀ ਨੂੰ ਕਿਹਾ ਹੋਇਆ ਕਿ ਤੂੰ ਜੇ 5-5, 10-10 ਪੈਂਡੀਆਂ ਵੀ ਨੇ ਨਾ, ਇਹ ਜਿਹੜੇ 5-5, 10 ਸੈਂਟ ਹੈ, ਇਹ ਵੀ ਸੰਭਾਲ ਕੇ ਰੱਖ ਕਿ ਪਤਾ ਨਹੀਂ ਸਾਨੂੰ ਕਿੱਥੇ ਇਹਦੀ ਜ਼ਰੂਰਤ ਪੈ ਜਾਣੀ ਹੈ। ਸੋ ਲੋਕ ਦੂਰੀ ਮਾਰ ਚੱਲ ਰਹੇ ਨੇ। ਜਿਹੜੇ ਛੋਟੇ ਕਾਰੋਬਾਰਾਂ ਵਾਲੇ ਨੇ ਉਹਨਾਂ ਦਾ ਹੋਰ ਜ਼ਿਆਦਾ ਨੁਕਸਾਨ ਹੋ ਰਿਹਾ ਆ। ਵੱਡੇ ਕਾਰੋਬਾਰ ਵਾਲਿਆਂ ਕੋਲ ਤਾਂ ਰਿਜ਼ਰਵ ਮਨੀ ਹੁੰਦੀ ਆ, ਪਰ ਛੋਟੇ ਕਾਰੋਬਾਰ ਵਾਲਿਆਂ ਕੋਲੇ ਬਹੁਤ ਜ਼ਿਆਦਾ ਉਹਨਾਂ ਨੂੰ ਗੰਭੀਰ ਸਮੱਸਿਆ ਦਾ, ਫਾਈਨੈਂਸ਼ੀਅਲ ਹਾਰਡਸ਼ਿਪ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸਰਕਾਰ ਕੁਝ ਹੱਦ ਤੱਕ ਸਪੋਰਟ ਕਰ ਰਹੀ ਹੈ, ਪਰ ਜਿੰਨੀ ਕੁ ਸਪੋਰਟ ਕਰ ਰਹੀ ਹੈ ਉਹਦੇ ਨਾਲ ਕਾਰੋਬਾਰ ਬਚਾਏ ਨਹੀਂ ਜਾ ਸਕਦੇ। ਕਾਰੋਬਾਰਾਂ ਦੀਆਂ ਰੈਂਟ, ਇੰਸ਼ੋਰੈਂਸਾਂ, ਹੋਰ ਸਾਰੇ ਖਰਚੇ ਜਿਹੜੇ ਨੇ ਉਹ ਜਿਉਂ ਦੇ ਤਿਉਂ ਖੜੇ ਨੇ। ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਔਰ ਸਰਕਾਰ ਵੱਲੋਂ ਬਾਰ-ਬਾਰ ਬੇਨਤੀਆਂ ਇਹੀ ਕੀਤੀਆਂ ਜਾ ਰਹੀਆਂ ਨੇ ਕਿ ਇਸ ਦੇ ਨਾਲ ਲੜਨ ਦਾ ਇੱਕੋ ਇੱਕ ਤਰੀਕਾ ਆ ਕਿ ਅਸੀਂ ਆਪਣੇ ਆਪ ਨੂੰ ਘਰਾਂ ਦੇ ਵਿੱਚ ਬੰਦ ਰੱਖੀਏ, ਘੱਟ ਤੋਂ ਘੱਟ ਲੋਕਾਂ ਦੇ ਸੰਪਰਕ ਵਿੱਚ ਆਈਏ ਤਾਂ ਕਿ ਇਹ ਬਿਮਾਰੀ ਹੋਰ ਅੱਗੇ ਤੋਂ ਅੱਗੇ ਨਾ ਫੈਲ ਸਕੇ। ਔਰ ਕਾਫੀ ਹੱਦ ਤੱਕ ਇਸ ਦੀ ਪਾਲਣਾ ਕੀਤੀ ਜਾ ਰਹੀ ਹੈ, ਪਰ ਕੁਝ ਇੱਕ ਸਬਰਬਸ ਹੈਗੇ ਜਿਨ੍ਹਾਂ ਵਿੱਚ ਇਹ ਦਿੱਕਤ ਆ ਰਹੀ ਹੈ, ਉਹ ਉੱਥੋਂ ਜ਼ਿਆਦਾ ਹੋਰ ਵੀ ਜ਼ਿਆਦਾ ਫੈਲ ਰਿਹਾ ਆ। ਜਦੋਂ ਤੱਕ ਇਹ ਕੇਸ ਵੱਧ ਰਹੇ ਨੇ ਉਹਨਾਂ ਚਿਰ ਤੱਕ ਸਾਨੂੰ ਬਹੁਤ ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਆ। ਜਿੱਥੋਂ ਤੱਕ ਸਵਾਲ ਆ ਵੈਕਸੀਨੇਸ਼ਨ ਦਾ, ਵੈਕਸੀਨੇਸ਼ਨ ਦੇ ਵਿੱਚ ਇੱਕ ਬੇਭਰੋਸਗੀ ਪੈਦਾ ਹੋਈ ਹੈ ਐਸਟਰਾਜੈਨੇਕਾ ਦਵਾਈ ਬਾਰੇ। ਇਹ ਬੇਭਰੋਸਗੀ ਜਿਹੜੀ ਆ, ਭਾਵੇਂ ਕਿ ਉਹ ਕਹਿੰਦੇ ਨੇ ਕਿ 1 ਮਿਲੀਅਨ ਦੇ ਵਿੱਚੋਂ ਕਿਸੇ ਇੱਕ ਬੰਦੇ ਨੂੰ ਜਾਂ 2 ਬੰਦਿਆਂ ਨੂੰ ਹੀ ਇਹ ਕਲੌਟਿੰਗ ਵਾਲੀ ਪ੍ਰੋਬਲਮ ਆ ਸਕਦੀ ਹੈ, ਪਰ ਕੋਈ ਵੀ ਭਰੋਸਾ ਕਰਨ ਲਈ ਤਿਆਰ ਨਹੀਂ ਗਾ। ਸਾਰੇ ਹੀ ਇਸ ਗੱਲ ਨੂੰ ਗੰਭੀਰ ਲੈਂਦੇ ਨੇ ਕਿ ਕਿਤੇ ਉਸ ਮਿਲੀਅਨ ਦੇ ਵਿੱਚੋਂ ਇੱਕ ਜਿਹੜਾ ਕਲੌਟਿੰਗ ਵਾਲਾ ਕਿਤੇ ਮੈਂ ਹੀ ਨਾ ਹੋਵਾਂ। ਇਸ ਕਰਕੇ ਐਸਟਰਾਜੈਨੇਕਾ ਕੋਈ ਵੀ ਲਵਾ ਕੇ ਰਾਜੀ ਨਹੀਂ ਹੈਗਾ। ਸਾਰੇ ਹੀ ਫਾਈਜ਼ਰ ਨੂੰ ਤਰਜੀਹ ਦੇ ਰਹੇ ਨੇ ਔਰ ਜਿੰਨੇ ਵੀ ਲੋਕੀ ਬੁਕਿੰਗ ਕਰ ਰਹੇ ਨੇ ਸਭ ਦੀ ਤਰਜੀਹ ਇਹੀ ਆ ਕਿ ਫਾਈਜ਼ਰ ਜਿਹੜਾ ਆ ਉਹ ਟੀਕਾ ਲਗਾਇਆ ਜਾਵੇ। ਸਰਕਾਰ ਆਪਣੇ ਵੱਲੋਂ ਬਥੇਰਾ ਹੌਸਲਾ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਕੋਈ ਵੀ ਆਪਣੀ ਜ਼ਿੰਦਗੀ ਵਾਸਤੇ ਰਿਸਕ ਲੈਣ ਵਾਸਤੇ ਤਿਆਰ ਨਹੀਂ ਗਾ। ਸਾਡੇ ਗੁਰੂ ਘਰ ਦੇ ਵਿੱਚ ਵੀ ਉਹਨਾਂ ਨੇ ਪ੍ਰਬੰਧ ਕੀਤਾ ਸੀ, ਗਲੈਨਵੁੱਡ ਗੁਰੂ ਘਰ ਦੇ ਵਿੱਚ, ਉੱਥੇ ਵੀ ਫਾਈਜ਼ਰ ਦੇ ਟੀਕੇ ਹੀ ਲਾਏ ਗਏ ਨੇ। ਪਰ ਫਾਈਜ਼ਰ ਦੇ 2 ਸੈਕੰਡ ਡੋਜ਼ਾਂ ਜਿਹੜੀਆਂ ਨੇ
ਉਹ ਅੱਜ ਸ਼ੁਰੂ ਹੋ ਗਈਆਂ ਨੇ। ਜੀ ਬਹੁਤ ਸਾਰੇ ਲੋਕਾਂ ਨੇ 2-2 ਡੋਜ਼ਸ ਆਪਣੀਆਂ ਲਵਾ ਲਈਆਂ ਜੀ ਹੋਈਆਂ ਨੇ। ਜੀ ਜੀ ਸੋ ਵੈਕਸੀਨੇਸ਼ਨ ਇੱਕ ਤਰ੍ਹਾਂ ਨਾਲ ਜਿਹਨੂੰ ਕਹਿ ਲਓ ਕਿ ਸਿਕਿਉਰਿਟੀ ਆ। ਮੈਂ ਆਪਣੇ ਫੇਸਬੁੱਕ ਤੇ ਵੀ ਲਿਖਿਆ ਸੀ ਕਿ ਜ਼ੈਡ ਸਿਕਿਉਰਿਟੀ ਵਰਗੀ ਸਿਕਿਉਰਿਟੀ ਆ, ਜਿਹਦੇ ਨਾਲ ਇਹ ਸੁਣਿਆ ਜਾਂਦਾ ਹੈ ਕਿ ਤੁਹਾਨੂੰ ਜੇ ਕੋਵਿਡ ਆਉਂਦਾ ਵੀ ਆ ਤਾਂ ਨੁਕਸਾਨ ਨਹੀਂ ਪਹੁੰਚਾਉਂਦਾ। ਸੋ ਜਿੱਥੇ ਜਿੱਥੇ ਵੀ ਕਿਤੇ ਬੈਠੇ ਆਪਾਂ ਇਹ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਨੂੰ ਜਿਹੜੀ ਆ ਇਹ ਫਾਈਜ਼ਰ ਵਾਲੀ ਜਾਂ ਜਿਹੜੀ ਵੀ ਟੀਕੇ ਤੁਹਾਨੂੰ ਬੁਕਿੰਗ ਮਿਲਦੀ ਆ ਉਹ ਕਰਵਾ ਲੈਣੀ ਚਾਹੀਦੀ ਆ। ਵੈਕਸੀਨੇਸ਼ਨ ਹੋਊਗੀ ਤਾਂ ਸਾਡਾ ਬਚਾਅ ਹੋਊਗਾ, ਕਿਉਂਕਿ ਸਰਕਾਰ ਨੇ ਫੈਸਲਾ ਕੀਤਾ ਹੋਇਆ ਜਿੰਨੇ ਚਿਰ ਤੱਕ 80% ਤੋਂ ਵੱਧ ਪਾਪੂਲੇਸ਼ਨ ਜਿਹੜੀ ਆ ਵੈਕਸੀਨੇਸ਼ਨ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਉਹਨਾਂ ਨੇ ਬਾਰਡਰ ਵੀ ਨਹੀਂ ਖੋਲਣੇ। ਜੀ ਔਰ ਜਿੱਦਾਂ ਸਾਰੇ ਹੋ ਰਿਹਾ ਕਿ ਅਸੀਂ ਆਪਣੇ ਭੈਣ ਭਰਾਵਾਂ ਤੋਂ ਮਾਂ ਪਿਓ ਤੋਂ ਦੂਰ ਬੈਠੇ ਆ। ਸੋ ਇਹ ਵੀ ਇੱਕ ਸੁਨੇਹਾ ਹੈ ਸਰਕਾਰ ਦਾ ਕਿ ਜਿੰਨੀ ਜਲਦੀ ਤੁਸੀਂ ਵੈਕਸੀਨੇਸ਼ਨ ਆਪਣੇ ਆਪ ਨੂੰ ਲਵਾਓਗੇ ਉਨੀ ਜਲਦੀ ਅਸੀਂ ਆਪਣੇ ਬਾਰਡਰ ਖੋਲਾਂਗੇ, ਤੁਸੀਂ ਆਪਣੇ ਭੈਣ ਭਰਾਵਾਂ ਨੂੰ ਪਰਿਵਾਰਾਂ ਨੂੰ ਮਿਲ ਸਕੋਗੇ। ਸੋ ਮੇਰੀ ਬੇਨਤੀ ਇਹੀ ਆ ਕਿ ਇਸ ਹਾਲ ਦੀ ਘੜੀ ਇਸ ਮਹਾਮਾਰੀ ਦੇ ਵਿੱਚ ਸਾਨੂੰ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ ਜਿੰਨੀ ਜਲਦੀ ਹੋ ਸਕੇ ਆਪਣੇ ਆਪ ਨੂੰ ਵੈਕਸੀਨੇਟ ਕਰਾਉਣਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਕਿ ਜੇਕਰ ਤੁਸੀਂ ਦੋਨੋਂ ਡੋਜ਼ਸ ਲੈ ਲੈਂਦੇ ਹੋ ਕਿਸੇ ਵੀ ਵੈਕਸੀਨੇਸ਼ਨ ਦੀਆਂ ਉਸ ਤੋਂ ਬਾਅਦ ਤੁਹਾਨੂੰ ਕੁਝ ਰਾਹਤਾਂ ਦਿੱਤੀਆਂ ਜਾਣਗੀਆਂ, ਜਿਵੇਂ ਸਖਤ ਲੋਕਡਾਊਨ ਕੀਤੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਹ ਗੱਲਾਂ ਅਸੀਂ ਵਿਸ਼ਵਾਸ ਦੇ ਵਿੱਚ ਲੈ ਕੇ ਆਵਾਂਗੇ ਕਿ ਜਿਨ੍ਹਾਂ ਨੇ ਲੋਕਾਂ ਨੇ ਵੈਕਸੀਨੇਸ਼ਨ ਲੈ ਰਹੀ ਹੈ 2 ਡੋਜ਼ਸ ਲੈ ਰਹੀਆਂ ਨੇ ਉਹਨਾਂ ਲਈ ਉਹ ਹਦਾਇਤਾਂ ਜਿਹੜੀਆਂ ਹੈਗੀਆਂ ਨਰਮ ਕੀਤੀਆਂ ਜਾਣਗੀਆਂ, ਉਹਨਾਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਜਾਵੇਗੀ। ਦੇਖੋ ਕੁੱਲ ਮਿਲਾ ਕੇ ਸਰਕਾਰ ਦਾ ਮਨਸ਼ਾ ਤਾਂ ਇਹੀ ਹੈ ਕਿ ਹਰ ਇੱਕ ਬੰਦਾ ਵੈਕਸੀਨੇਸ਼ਨ ਕਰਾਵੇ। ਸੋ ਇਹ ਇੱਕ ਤਰ੍ਹਾਂ ਦਾ ਜਿਹਨੂੰ ਕਹ ਲਓ ਕਿ ਇਨਸੈਂਟਿਵ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ, ਕਿਉਂਕਿ ਲੋਕ ਅੰਦਰ ਬੰਦ ਰਹਿ ਕੇ ਅੱਕੇ ਹੋਏ ਨੇ ਤੇ ਉਹਨਾਂ ਨੂੰ ਇੱਕ ਇਨਸੈਂਟਿਵ ਵਜੋਂ ਸਰਕਾਰ ਵੱਲੋਂ ਆਫਰ ਕੀਤਾ ਜਾ ਰਿਹਾ ਕਿ ਜੇ ਤੁਸੀਂ ਐਸਟਰਾਜੇਨੇਕਾ ਲਵਾਉਂਦੇ ਹੋ ਜਾਂ ਤੁਸੀਂ ਆਪਣੇ ਆਪ ਨੂੰ ਵੈਕਸੀਨੇਟ ਕਰਾ ਲੈਂਦੇ ਹੋ ਤਾਂ ਤੁਹਾਡੇ ਤੋਂ ਜਿਹੜਾ ਲੋਕਡਾਊਨ ਵਾਲਾ ਕੁੰਡਾ ਆ ਉਹ ਚੁੱਕਿਆ ਜਾਊਗਾ। ਸੋ ਕੁੱਲ ਮਿਲਾ ਕੇ ਮਕਸਦ ਤਾਂ ਸਰਕਾਰ ਦਾ ਇਹੀ ਆ ਕਿ ਜਿੰਨੀ ਜਲਦੀ ਸਾਰੀ ਪਾਪੂਲੇਸ਼ਨ ਵੈਕਸੀਨੇਸ਼ਨ ਹੋਵੇ ਉਨੀ ਜਲਦੀ ਅਸੀਂ ਲੋਕਡਾਊਨ ਖੋਲ ਕੇ ਤੇ ਜਿਹੜਾ ਸਰਕਾਰ ਦਾ ਵੀ ਤਾਂ ਨੁਕਸਾਨ ਹੋ ਰਿਹਾ ਨਾ, ਸਰਕਾਰ ਦੇ ਪਾਸੇ ਜਿਹੜੇ ਪੈ ਰਹੇ ਨੇ ਦੂਸਰੇ ਪਾਸੇ ਉਹਨਾਂ ਦੇ ਜਿਹੜੇ ਟੈਕਸ ਆ ਟੈਕਸਾਂ ਦੀ ਜਿਹੜੀ ਆ ਉਹ ਆਮਦ ਬੰਦ ਹੋ ਗਈ ਹੋਈ ਹੈ। ਸੋ ਸਰਕਾਰ ਦੀ ਦਿਲਚਸਪੀ ਇਸੇ ਗੱਲ ਦੇ ਵਿੱਚ ਹੀ ਆ ਕਿ ਜਿੰਨੀ ਜਲਦੀ ਹੋ ਸਕੇ ਲੋਕੀ ਵੱਧ ਤੋਂ ਵੱਧ ਵੈਕਸੀਨੇਟ ਹੋਣ ਤੇ ਲੋਕਡਾਊਨ ਖੁੱਲੇ ਔਰ ਜਿਹੜਾ ਕਾਰੋਬਾਰ ਨਾਰਮਲ ਢੰਗ ਨਾਲ ਚੱਲ ਸਕੇ। ਤਾਂ ਹੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਜਿੱਥੇ ਵੀ ਹੋ ਸਕਦਾ ਹੈ ਜਿੱਥੇ ਵੀ ਤੁਹਾਡੀ ਬੁਕਿੰਗ ਮਿਲਦੀ ਆ ਔਰ ਜਲਦੀ ਬੁੱਕ ਕਰਾਉਣੀ ਚਾਹੀਦੀ ਆ। ਵੈਸੇ ਕਾਫੀ ਚੰਗੇ ਰਿਜ਼ਲਟ ਵੀ ਆ ਰਹੇ ਨੇ, ਤਕਰੀਬਨ 44% ਆਖਰੀ ਖਬਰਾਂ ਤੱਕ ਲੋਕਾਂ ਨੇ ਜਿਹੜੀਆਂ ਡੋਜ਼ਸ ਆਪਣੀਆਂ ਫਸਟ ਡੋਜ਼ ਲਵਾ ਲਈ ਸੀਗੀ ਔਰ 30% ਦੇ ਕਰੀਬ ਜਿਹੜੀ ਸੈਕੰਡ ਡੋਜ਼ ਵੀ ਲਵਾ ਲਈ ਆ। ਇਹ ਚੰਗੀ ਖਬਰ ਆ ਕਿ ਜਿੰਨੀ ਜਲਦੀ ਆਪਾਂ ਵੈਕਸੀਨੇਟ ਹੋਵਾਂਗੇ ਉਨੀ ਜਲਦੀ ਅਸੀਂ ਲੋਕਡਾਊਨ ਚੋਂ ਬਾਹਰ ਆ ਸਕਾਂ। ਜੀ ਸੰਧੂ ਸਾਹਿਬ, ਇੱਕ ਬਹੁਤ ਹੀ ਜਿਹੜੀ ਕੋਵਿਡ ਕਰਕੇ ਹੋਰ ਵੀ ਜ਼ਿਆਦਾ ਮਹਿੰਗਾਈ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲਾਂ ਜਦੋਂ 2019 ਜਦੋਂ ਕੋਵਿਡ ਆਇਆ ਹੈ ਉਦੋਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਪ੍ਰਾਪਰਟੀ ਦੇ ਰੇਟ ਬਿਲਕੁਲ ਥੱਲੇ ਗਿਰਨਗੇ। ਉਦੋਂ ਥੋੜੀ ਕੁ ਦੇਰ ਲਈ ਇਹ ਹੋਇਆ ਵੀ ਹੈ। ਪ੍ਰਾਪਰਟੀ ਦੇ ਉੱਤੇ ਲੋਕਾਂ ਨੇ ਲਗਾਤਾਰ ਫਟਾਫਟ ਆਪਣੀ ਪ੍ਰਾਪਰਟੀ ਨੂੰ ਵੇਚਣ ਲਈ ਗੱਲ ਕੀਤੀ ਕਿ ਕਿਤੇ ਅੱਗੇ ਜਾ ਕੇ ਸਾਡੀ ਪ੍ਰਾਪਰਟੀ ਦਾ ਬਿਲਕੁਲ ਹੀ ਨਾ ਜਿਹੜਾ ਰੇਟ ਆ ਨਿਕਲ ਜਾਵੇ। ਸੋ ਪ੍ਰਾਪਰਟੀ ਵੇਚਣ ਦੀ ਬਹੁਤ ਕਾਹਲ ਦੇ ਵਿੱਚ ਸਨ ਲੋਕ। ਪਰ 2021 ਜਿਵੇਂ ਹੀ ਚੜਿਆ ਜਿਹੜੇ ਬਿਲਡਿੰਗ ਰੇਟਸ ਨੇ ਉਹ ਇੱਕਦਮ ਤਾਂ ਚੜੇ ਨੇ। ਸੋ ਨਿਊ ਸਾਊਥ ਵੇਲਜ਼ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜੇ ਰੇਟ ਨੇ ਘਰਾਂ ਦੇ ਪਹਿਲਾਂ ਹੀ ਬਹੁਤ ਨੇ ਤੇ ਹੁਣ 20 ਤੋਂ 30% ਰੇਟ ਕਹਿੰਦੇ ਨੇ ਵਧਾਏ ਗਏ ਨੇ ਬਿਲਡਰਸ ਵੱਲੋਂ, ਕਿਉਂਕਿ ਉਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਮਟੀਰੀਅਲ ਨਹੀਂ ਮਿਲ ਰਿਹਾ। ਚਾਈਨਾ ਨਾਲ ਆਸਟ੍ਰੇਲੀਆ ਦੇ ਸੰਬੰਧ ਖਰਾਬ ਹੋ ਗਏ ਨੇ, ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚਾਈਨਾ ਤੋਂ ਆਉਂਦੀਆਂ ਸਨ ਉਹਨਾਂ ਦੀ ਸਪਲਾਈ ਰੁਕ ਚੁੱਕੀ ਹੈ। ਤੁਸੀਂ ਜਿਹੜੀ ਗੱਲ ਕਰਦੇ ਹੋ ਲੱਕੜ ਨਹੀਂ ਮਿਲ ਰਹੀ ਹੈ ਘਰ ਦੇ ਲਈ, ਫਿਰ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ। ਹੁਣ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਲੋਕਾਂ ਦੇ ਇਹ ਰੁਝਾਨ ਨੇ ਕਿ ਅੱਗੇ ਜਿਹੜਾ ਘਰ ਬਣਦਾ ਸੀ ਜੀ 2 ਤੋਂ 3 ਜਾਂ 4 ਜਾਂ ਵੱਧ ਤੋਂ ਵੱਧ 6 ਮਹੀਨੇ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ ਸੀ। ਅੱਜ ਕੱਲ ਕੰਟਰੈਕਟ ਦੇ ਵਿੱਚ 9 ਤੋਂ 12 ਮਹੀਨੇ ਦਾ ਸਮਾਂ ਲਿਖਾਉਂਦੇ ਆ ਜੀ। ਜੀ ਮੇਰੇ ਕੁਝ ਇੱਕ ਜਿਹੜੇ ਬਿਲਡਰ ਦੋਸਤ ਆ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਹੈ। ਬਿਲਕੁਲ ਦੋਸਤ ਆ, ਕਿਉਂਕਿ ਜਿਹੜਾ ਵਨ ਆਫ ਦਾ ਮੇਜਰ ਸਪਲਾਇਰ ਜਿਹੜੇ ਬਿਲਡਿੰਗ ਮਟੀਰੀਅਲ ਵਾਸਤੇ ਚਾਈਨਾ ਸੀ ਜੀ। ਤਾਂ ਚਾਈਨਾ ਦੇ ਨਾਲ ਸੰਬੰਧ ਸੁਖਾਵੇਂ ਨਾ ਹੋਣ ਕਰਕੇ ਕੁਝ ਉਹਨਾਂ ਨੇ ਹੱਥ ਘੁੱਟ ਲਿਆ, ਕੁਝ ਕੋਵਿਡ ਕਰਕੇ ਜਿਹੜੀਆਂ ਕੋਵਿਡ ਦੀਆਂ ਸਖਤ ਸ਼ਰਤਾਂ ਹੋਣ ਕਰਕੇ ਜਿਹੜਾ ਮਟੀਰੀਅਲ ਦੇ ਆਉਣ ਵਿੱਚ ਬੇਲੋੜੀ ਦੇਰੀ ਹੋ ਰਹੀ ਹੈ। ਔਰ ਉਸ ਦੇਰੀ ਦਾ ਨੁਕਸਾਨ ਜਿਹੜਾ ਆ ਉਹ ਨੁਕਸਾਨ ਐਟ ਦਾ ਐਂਡ ਆਫ ਦਾ ਡੇ ਜਿਹੜਾ ਕੰਜ਼ਿਊਮਰ ਆ ਉਹ ਕੰਜ਼ਿਊਮਰ ਦਾ ਹੀ ਹੋ ਰਿਹਾ ਆ, ਕਿਉਂਕਿ ਜਿਹੜੀ ਚੀਜ਼ ਕੰਜ਼ਿਊਮਰ ਨੂੰ ਅੱਜ ਜਿਹੜੀ ਆ 100 ਰੁਪਏ ਵਿੱਚ ਮਿਲ ਰਹੀ ਆ ਉਹ ਪਹਿਲਾਂ 70 ਰੁਪਏ ਵਿੱਚ ਮਿਲਦੀ ਸੀਗੀ। ਔਰ ਜਿਹੜਾ ਸਮਾਂ ਆ ਜਦੋਂ ਕਿਸੇ ਵੀ ਪ੍ਰੋਜੈਕਟ ਦੀ ਡਿਲੇ ਹੁੰਦੀ ਆ ਉਹ ਪ੍ਰੋਜੈਕਟ ਦੀ ਕਾਸਟ ਜਿਹੜੀ ਆ ਉਹ ਵਧਦੀ ਹੋਈ ਆ।
ਕੁੱਲ ਮਿਲਾ ਕੇ ਨੁਕਸਾਨ ਜਨਤਾ ਦਾ ਹੋ ਰਿਹਾ ਆ। ਚਾਹੇ ਸਰਕਾਰਾਂ ਦੀ ਆਪਸ ਵਿੱਚ ਬੇਭਰੋਸਗੀ ਹੋਵੇ ਜਾਂ ਕੋਈ ਵੀ ਕਾਰਨ ਹੋਵੇ, ਨੁਕਸਾਨ ਜਿਹੜਾ ਲੋਕਾਂ ਦਾ ਹੋ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਆ। ਸੋ ਜਿਹੜੇ ਕੋਈ ਦੋਸਤ ਮਿੱਤਰ ਮੇਰੇ ਜਿਹੜੇ ਇਸ ਵੇਲੇ ਫਾਈਨੈਂਸ਼ੀਅਲ ਹਾਰਡਸ਼ਿਪ ਚੋਂ ਗੁਜ਼ਰ ਰਹੇ ਨੇ, ਉਹਨਾਂ ਵਾਸਤੇ ਹੋਰ ਵੀ ਮੁਸ਼ਕਲ ਹੋ ਜਾਣਾ ਆ ਆਪਣਾ ਜਿਹੜਾ ਸੁਪਨਿਆਂ ਦਾ ਘਰ ਬਣਾਉਣਾ। ਪਰ ਇਹ ਜਿਹੜੀ ਆਰਥਿਕਤਾ ਆ, ਇਹ ਡਿਮਾਂਡ ਸਪਲਾਈ ਦੇ ਹਿਸਾਬ ਨਾਲ ਚੱਲਦੀ ਆ। ਸੋ ਜੇ ਉਹਦੇ ਕਹਿਣਾ ਸਪਲਾਈ ਜਿਹੜੀ ਵਧੂਗੀ ਤੇ ਡਿਮਾਂਡ ਜਿਹੜੀ ਆ ਉਹ ਘਟੂਗੀ ਤੇ ਆਪੇ ਪ੍ਰਾਈਸਿਸ ਜਿਹੜੀਆਂ ਨਾਰਮਲ ਹੋਣਗੀਆਂ। ਜਿੰਨੀ ਕਿਉਂਕਿ ਇਸ ਵੇਲੇ ਹਾਲਾਤ ਇਹ ਨੇ, ਸਿਡਨੀ ਦੇ ਵਿੱਚ ਤਾਂ ਹਾਲਾਤ ਇਹ ਨੇ ਕਿ ਦੂਰ ਦੂਰ ਤੱਕ ਦੇ ਸਬਰਬਾਂ ਦੇ ਵਿੱਚ ਲੈਂਡ ਹੀ ਨਹੀਂ ਮਿਲ ਰਹੀ। ਲੈਂਡ ਇੰਨੀ ਕੁ ਜ਼ਿਆਦਾ ਘਟ ਗਈ ਹੈ ਕਿ ਜਿਹੜਾ ਆਮ ਤੌਰ ਤੇ ਸਧਾਰਨ ਨਵੇਂ ਸਬਰਬਾਂ ਦੇ ਵਿੱਚ ਪਹਿਲਾਂ 500-600 ਗਜ ਦਾ ਪਲਾਟ ਹੁੰਦਾ ਸੀਗਾ, ਹੁਣ 300-300 ਗਜ ਦੇ ਪਲਾਟ ਰਹਿ ਗਏ ਨੇ। ਔਰ 300 ਦੇ ਗਜ ਦੇ ਪਲਾਟ ਦੇ ਰੇਟ ਜਿਹੜੇ ਨੇ ਉਹ ਰੇਟ ਉਹੀ ਦੇ ਉਹੀ ਚੱਲ ਰਹੇ ਨੇ। ਸੋ ਇਹ ਪਤਾ ਨਹੀਂ ਕਿੱਥੇ ਜਾ ਕੇ ਇਹ ਖਤਮ ਹੋਏਗਾ। ਲੋਕ ਜਿਹੜੇ ਨੇ ਨਪੀੜੇ ਜਾ ਰਹੇ ਨੇ, ਆਮਦਨ ਘਟ ਰਹੀ ਆ, ਖਰਚੇ ਵਧ ਰਹੇ ਨੇ। ਔਰ ਕੁੱਲ ਮਿਲਾ ਕੇ ਇਸ ਕੋਵਿਡ ਨੇ ਇੰਨਾ ਕੁ ਜ਼ਿਆਦਾ ਲੋਕਾਂ ਦਾ ਨੁਕਸਾਨ ਕੀਤਾ ਆ ਜਿਸ ਦੀ ਭਰਪਾਈ ਕਰਨ ਲੱਗਦਾ ਅੱਧੀ ਸਦੀ ਲੱਗ ਗਈ। ਜੀ ਬਿਲਕੁਲ ਦੁਚਿੱਤੀ ਦੇ ਵਿੱਚ ਨੇ ਲੋਕ ਜੀ ਕਿ ਘਰ ਬਣਾਈਏ ਜਾਂ ਪੈਸੇ ਸੇਵ ਕਰਕੇ ਰੱਖੀਏ, ਕਿਉਂਕਿ ਆਉਣ ਵਾਲੀ ਸਿਚੁਏਸ਼ਨ ਕਿਹੋ ਜਿਹੀ ਹੋਵੇਗੀ ਅਜੇ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ। ਹਰ ਕੋਈ ਅਜਿਹੀ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਕਿ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ ਜੀਵਨ ਨੂੰ ਅੱਗੇ ਵਧਾਉਣ। ਘਰ ਬਣਾਉਣਾ ਵੀ ਜ਼ਮਾਨੇ ਦੀ ਜਾਂ ਸਮੇਂ ਦੀ ਲੋੜ ਹੈ। ਹਰ ਇੱਕ ਬੰਦੇ ਨੂੰ ਇੱਕ ਸੁਪਨਾ ਹੁੰਦਾ ਕਿ ਆਪਣਾ ਘਰ ਬਣਾਵੇ। ਸੋ ਇਸ ਸਮੇਂ ਅਜਿਹੀ ਦੁਚਿੱਤੀ ਫਸੀ ਹੋਈ ਹੈ ਕਿ ਉਹਨਾਂ ਗੱਲਾਂ ਦਾ ਨਿਪਟਾਰਾ ਕੌਣ ਕਰ ਸਕਦਾ ਹੈ, ਜਾਂ ਅਜਿਹੀਆਂ ਜਿਹੜੀਆਂ ਗੱਲਾਂ ਲੋਕਾਂ ਦੇ ਦਿਮਾਗ ਦੇ ਵਿੱਚ ਕੁਐਸਚਨਸ ਨੇ ਕਿ ਅਸੀਂ ਘਰ ਬਣਾਈਏ ਜੀ 20% ਜਾਂ 30% ਦੇ ਨੁਕਸਾਨ ਦੇ ਨਾਲ ਹੁਣ ਬਣਾਈਏ, ਜਾਂ ਅੱਗੇ ਜਾ ਕੇ ਜਿਹੜੀਆਂ ਪ੍ਰਾਈਸਿਸ ਘਟਣਗੀਆਂ ਜਾਂ ਵਧਣਗੀਆਂ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕ ਫਸੇ ਹੋਏ ਨੇ ਜੀ। ਬਹੁਤ ਜ਼ਿਆਦਾ ਬੁਰਾ ਹਾਲ ਹੈ ਲੋਕਾਂ ਦਾ, ਕਿਉਂਕਿ ਮੀਡੀਆ ਦੇ ਮਾਧਿਅਮ ਰਾਹੀਂ ਸਾਨੂੰ ਗੱਲਾਂ ਮਿਲਦੀਆਂ ਰਹਿੰਦੀਆਂ, ਸੁਣਦੀਆਂ ਰਹਿੰਦੀਆਂ। ਟੌਪਿਕ ਲੋਕ ਦੱਸਦੇ ਨੇ ਸਾਨੂੰ, ਪਲੀਜ਼ ਇਹਨਾਂ ਟੌਪਿਕ ਦੇ ਉੱਤੇ ਵਿਸ਼ੇਸ਼ ਚਰਚਾ ਕਰੋ, ਕਿਉਂਕਿ ਤੁਸੀਂ ਵੀ ਬਿਲਡਿੰਗ ਦੇ ਨਾਲ ਰਿਲੇਟਡ ਹੋ, ਤੁਹਾਡੀ ਇਮੀਗ੍ਰੇਸ਼ਨ ਕੰਸਲਟੈਂਸੀ ਵੀ ਹੈਗੀ ਹੈ ਤੇ ਨਾਲ ਹੀ ਤੁਸੀਂ ਬਹੁਤ ਸਾਰੇ ਕੰਮਾਂ ਦੇ ਵਿੱਚ ਵਿਅਸਤ ਰਹਿੰਦੇ ਹੋ। ਸੋ ਸਭ ਤੋਂ ਵਧੀਆ ਜਿਹੜਾ ਇਸ ਵਿਸ਼ੇ ਬਾਰੇ ਚਰਚਾ ਕਰਨ ਦਾ ਤੁਹਾਡੇ ਨਾਲ ਹੀ ਸੀ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕੀ ਤੁਸੀਂ ਸੁਝਾਅ ਦਿਓਗੇ ਕਿ ਲੋਕਾਂ ਨੂੰ ਜਿਹੜੀ 20 ਜਾਂ 30% ਪੈਸੇ ਵਧੇ ਨੇ ਹੁਣ ਬਣਾ ਲੈਣਾ ਚਾਹੀਦਾ ਜਾਂ ਵੇਟ ਕਰਨੀ ਚਾਹੀਦੀ ਆ, ਜਾਂ ਕਿਸ ਤਰੀਕੇ ਨਾਲ ਤੁਸੀਂ ਸੁਝਾਅ ਦੇਣਾ ਚਾਹੋਗੇ ਜੀ? ਦੇਖੋ, ਜਿਹੜੀ ਪੈਨਿਕ ਬਾਇੰਗ ਦੇ ਵਿੱਚ ਹਮੇਸ਼ਾ ਕੰਜ਼ਿਊਮਰ ਦਾ ਨੁਕਸਾਨ ਹੁੰਦਾ ਹੈ। ਔਰ ਪੈਨਿਕ ਬਾਇੰਗ ਦੇ ਵਿੱਚ ਜਿਹੜਾ ਵਪਾਰੀ ਆ ਜਾਂ ਬਿਲਡਰ ਆ ਉਹਨੂੰ ਮੁਨਾਫਾ ਹੁੰਦਾ ਹੈ। ਸੋ ਸਾਨੂੰ ਪੈਨਿਕ ਬਾਇੰਗ ਨਹੀਂ ਕਰਨੀ ਚਾਹੀਦੀ। ਜਦੋਂ ਪੈਨਿਕ ਮਾਰਕੀਟ ਦੇ ਵਿੱਚ ਹੁੰਦਾ ਆ ਉਦੋਂ ਅਸੀਂ ਹਫੜਾ ਦਫੜੀ ਦੇ ਵਿੱਚ ਉਹ ਚੀਜ਼ਾਂ ਵੀ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਤੋਂ ਬਗੈਰ ਅਜੇ ਸਰ ਸਕਦਾ ਹੁੰਦਾ ਆ। ਸੋ ਜੇ ਤੁਸੀਂ ਅਜੇ ਆਪਣਾ ਹੋਲਡ ਕਰ ਸਕਦੇ ਹੋ ਤਾਂ ਮੇਰੀ ਜਿੰਨੀ ਕੁ ਸਮਝ ਹੈਗੀ ਆ, ਮੇਰੇ ਹਿਸਾਬ ਨਾਲ ਤਾਂ ਸਾਨੂੰ ਅਜੇ ਥੋੜਾ ਚਿਰ ਆਪਣੀ ਜਿਹੜੀਆਂ ਸੇਵਿੰਗਸ ਆ ਉਹ ਹੋਲਡ ਕਰ ਲੈਣੀਆਂ ਚਾਹੀਦੀਆਂ। ਜਦੋਂ ਜ਼ਿਆਦਾ ਗਾਹਕ ਖਰੀਦਦਾਰ ਮਾਰਕੀਟ 'ਚ ਨਹੀਂ ਹੋਣਗੇ ਤਾਂ ਮਾਰਕੀਟ ਦੇ ਵਿੱਚ ਸਪਲਾਈ ਵਧੂਗੀ। ਜੇ ਸਪਲਾਈ ਵਧੂਗੀ ਤਾਂ ਬਿਲਡਰ ਜਿਹੜੇ ਆ ਬਿਲਡਰ ਸਟਰਗਲ ਕਰਨਗੇ ਤਾਂ ਉਹ ਤੁਹਾਨੂੰ ਜਿਹੜਾ ਉਹੀ ਚੀਜ਼ ਜਿਹੜੀ 100 ਰੁਪਏ ਦੀ ਅੱਜ ਵੇਚ ਰਹੇ ਨੇ ਉਹ ਆਪਣਾ ਮੁਨਾਫਾ ਵਿੱਚੋਂ ਕੱਟ ਕਰਕੇ ਤੁਹਾਨੂੰ 70 ਰੁਪਏ ਦੀ ਜਾਂ 80 ਰੁਪਏ ਦੀ ਵੇਚਣ ਵਾਸਤੇ ਮਜਬੂਰ ਹੋਣਗੇ। ਸੋ ਜਿੰਨੀ ਪੈਨਿਕ ਬਾਇੰਗ ਘੱਟ ਹੋਊਗੀ ਉਹਨਾਂ ਹੀ ਆਪਣੇ ਵਾਸਤੇ ਇਹ ਵਧੀਆ ਹਾਲਾਤ ਹੋਣਗੇ। ਵੇਟ ਐਂਡ ਵਾਚ ਕਰਨਾ ਚਾਹੀਦਾ ਆ। ਸਰਕਾਰਾਂ ਨੂੰ ਵੀ ਇਸ ਜਿਹੜੀ ਮਹਾਮਾਰੀ ਨਾਲ ਨੁਕਸਾਨ ਹੋਇਆ ਹੈ ਉਹਦੇ ਵਾਸਤੇ ਆਪਣੀਆਂ ਪਾਲਿਸੀਆਂ ਦੁਆਰਾ ਨਵੇਂ ਸਿਰੋਂ ਨਿਰਧਾਰਿਤ ਕਰਨ ਦੀ ਜ਼ਰੂਰਤ ਆ, ਕਿਉਂਕਿ ਹੁਣ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਮਾਰ ਪੈਂਦੀ ਆ, ਜਿਹੜਾ ਫਸਟ ਹੋਮ ਬਾਇਰ ਆ ਉਹਨੂੰ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਰ ਪੈਂਦੀ ਉਹ ਸਟੈਂਪ ਡਿਊਟੀ ਦੀ ਪੈਂਦੀ ਹੈ। ਜਿਹੜੀ ਸਟੈਂਪ ਡਿਊਟੀ ਆ ਉਹ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਰੁਪਈਆਂ ਦੇ ਵਿੱਚ ਉਹਨਾਂ ਨੂੰ ਡਾਲਰਾਂ 'ਚ ਪੇ ਕਰਨੀ ਪੈਂਦੀ ਆ। ਜੇ ਕਿਸੇ ਨੇ 1 ਮਿਲੀਅਨ ਦਾ ਘਰ ਲੈਣਾ ਆ ਤਾਂ ਉਹਨੂੰ 1 ਮਿਲੀਅਨ ਦਾ ਘਰ ਲੈਣ ਵਾਸਤੇ ਘੱਟੋ ਘੱਟ 80,000 ਉਹਦੇ ਕੋਲ ਡਿਪੋਜ਼ਿਟ ਚਾਹੀਦਾ ਹੈ। ਜੇ ਉਹਨੇ 20% ਡਿਪੋਜ਼ਿਟ ਦੇਣਾ ਹੈ ਤੇ 80,000 ਡਿਪੋਜ਼ਿਟ ਨਾਲ $40,000 $45,000 ਉਹਦੇ ਕੋਲ ਸਟੈਂਪ ਡਿਊਟੀ ਚਾਹੀਦੀ ਹੈ, ਸਟੈਂਪ ਡਿਊਟੀ ਚਾਹੀਦੀ ਹੈ। ਜੇ ਸਰਕਾਰ ਸਟੈਂਪ ਡਿਊਟੀ ਜਿਹੜੀ, ਕਿਉਂਕਿ ਸਰਕਾਰ ਦੇ ਆਪਣੇ ਹੱਥ ਦੇ ਵਿੱਚ ਆ, ਉਹ ਕੋਈ ਏਦਾਂ ਦੀ ਨੀਤੀ ਬਣਾਵੇ ਕਿ ਸਟੈਂਪ ਡਿਊਟੀ ਦੇ ਵਿੱਚ ਉਹਨੂੰ ਕਟੌਤੀ ਕਰ ਦੇਵੇ ਜਾਂ ਸਟੈਂਪ ਡਿਊਟੀ ਜਿਹੜੀ ਆ ਦੇਣ ਵਾਸਤੇ ਉਹਨਾਂ ਨੂੰ ਅਗਲੇ 10 ਸਾਲ ਦਾ 20 ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਪਹੁੰਚ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਜ਼ਿਆਦਾ ਆ ਸਕਦੀਆਂ ਨੇ। ਜ਼ਿਆਦਾ ਪ੍ਰਾਪਰਟੀਆਂ ਪਹੁੰਚ ਦੇ ਵਿੱਚ ਆਉਣਗੀਆਂ ਤਾਂ ਲੋਕ ਜਿਹੜੇ ਆ ਉਹ ਸੁਖਾਲੇ ਹੋਣ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਪ੍ਰਭਜੋਤ ਸੰਧੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸੋ ਦਰਸ਼ਕੋ, ਸਮਾਂ ਹੋ ਚੱਲਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੀਂ ਤੇ ਤਾਜ਼ਾ ਖਬਰ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।